ਮੈਂ ਹਾਲ ਹੀ ਵਿੱਚ ਜਿਹੜੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਪਾਈਆਂ ਹਨ ਇਹ ਕਿਸੇ ਸ਼ੂਟ ਦਾ ਹਿੱਸਾ ਨਹੀਂ ਹਨ। ਮੈਂ ਸਿਰਫ ਕਰਤਾਰਪੁਰ ਸਾਹਿਬ ਇਤਿਹਾਸ ਅਤੇ ਸਿੱਖ ਭਾਈਚਾਰੇ ਸੰਬੰਧੀ ਜਾਣਕਾਰੀ ਲੈਣ ਲਈ ਗਈ ਸੀ। ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹਾ ਨਹੀਂ ਕੀਤਾ। ਜੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਉਹਨਾਂ ਦੇ ਕਲਚਰ ਤਹਿਜ਼ੀਬ ਦਾ ਸਤਿਕਾਰ ਨਹੀਂ ਕੀਤਾ ਤੇ ਮੈਂ ਮੁਆਫੀ ਮੰਗਦੀ ਹਾਂ। ਉਹਨੇ ਇਹ ਵੀ ਕਿਹਾ ਕਿ ਜੀ ਸਿੱਖ ਕੌਮ ਬੜੀ ਫਰਾਖ ਦਿਲ ਹੈ, ਮੈਂ ਹਮੇਸ਼ਾ ਹੀ ਜਿਹੜਾ ਉਹ ਰਿਗਾਰਡ ਕਰਦੀ ਹਾਂ ਔਰ ਮੈਨੂੰ ਨਹੀਂ ਸੀ ਪਤਾ ਔਰ ਉਸ ਫਰਾਖ ਦਿਲੀ ਚੋਂ ਕੌਮ ਮੈਨੂੰ ਮੁਆਫ ਕਰੇ। ਜਿਸ ਹਕੂਮਤ ਨੇ ਅਕਾਲ ਤਖਤ ਦਰਬਾਰ ਸਾਹਿਬ ਦੇ ਉੱਤੇ ਦਿੱਲੀ ਤਖਤ ਵਾਲਿਆਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੋਏ, ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਿਆ ਹੋਏ, ਅੱਜ ਤੱਕ 37 ਸਾਲ ਬੀਤਣ ਬਾਅਦ ਮੁਆਫੀ ਨਾ ਹੋਏ। ਸਾਡੇ ਇਤਿਹਾਸਕ ਗੁਰਦੁਆਰੇ ਇਸ ਮੋਦੀ ਸਰਕਾਰ ਦੇ ਚੱਲਦਿਆਂ 2014 'ਚ ਆਇਆ ਔਰ ਉਸ ਤੋਂ ਪਹਿਲਾਂ ਵੀ RSS ਦੀ ਛਤਰ ਛਾਇਆ ਥੱਲੇ ਉਹ ਮਲੀਆ ਮੇਟ ਕਰ ਦਿੱਤੇ ਹੋਣ। ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਡੋਂਗਮੌਰ ਸਿੱਕਮ ਦੇ ਵਿੱਚ, ਮੰਗੂ ਮੱਠ ਪਾਕਿਸਤਾਨ ਦੀ ਹਕੂਮਤ ਨੇ ਤਾਂ ਪ੍ਰੋਮਪਟ ਐਕਸ਼ਨ ਕੀਤਾ। ਉੱਥੇ ਹਿੰਦੂ ਮਹਾਸਭਾ ਜਿਹੜੀ ਹੈ ਉਹ ਇਹ ਐਲਾਨ ਕਰ ਰਹੀ ਹੈ ਮਥੁਰਾ ਦੇ ਵਿੱਚ ਖਲੋ ਕੇ ਕਿ ਜੀ ਅਸੀਂ ਜਿਹੜੀ ਹਿਸਟੋਰੀਕਲ ਮੌਸਕ ਹੈ ਸ਼ਾਹੀ ਈਦਗਾਹ ਮਥੁਰਾ ਦੀ ਉਹਦੇ 'ਚ ਅਸੀਂ ਕ੍ਰਿਸ਼ਨ ਦਾ ਬੁੱਤ ਰੱਖਾਂਗੇ ਔਰ ਉਸ ਦੇ ਉੱਤੇ ਕੋਈ ਕਾਰਵਾਈ, ਕੋਈ ਗ੍ਰਿਫਤਾਰੀ, ਕੋਈ ਸੈਡੀਸ਼ਨ, ਕੋਈ UAPA, ਕੋਈ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਉਸ ਦੇ ਉੱਤੇ ਕਲੌਜ਼ ਨਹੀਂ ਲੱਗ ਰਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਬਾਹਰ ਇੱਕ ਮਾਡਲ ਵੱਲੋਂ ਨੰਗੇ ਸਿਰ ਕੀਤੇ ਗਏ ਫੋਟੋ ਸ਼ੂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੰਨਤ ਕੰਪਨੀ ਅਤੇ ਮਾਡਲ ਵੱਲੋਂ ਸਿੱਖ ਕੌਮ ਤੋਂ ਮੁਆਫੀ ਮੰਗੀ ਗਈ ਹੈ। ਸੋ ਪਰ ਭਾਰਤ ਸਰਕਾਰ ਇਸ ਮੁੱਦੇ ਨੂੰ ਆਪਣੇ ਘਟੀਆ ਸਿਆਸੀ ਮੁਫਾਦ ਲਈ ਜਿਹੜੀਆਂ ਵਰਤ ਰਹੀ ਹੈ। ਸੋ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਲੋਮੈਟ ਨੂੰ ਤਲਬ ਕਰਕੇ ਇਸ ਤੇ ਪ੍ਰੋਟੈਸਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਇਸ ਇਸ਼ੂ ਦੇ ਉੱਤੇ ਗੱਲ ਕੀਤੀ ਸੀ ਕਿ ਕਿਵੇਂ ਇੱਕ ਮਾਡਲ ਵੱਲੋਂ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਬਾਹਰ ਕਿਵੇਂ ਜਿਹੜਾ ਉਹ ਫੋਟੋ ਸ਼ੂਟ ਕੀਤਾ ਗਿਆ ਔਰ ਇੱਕ ਕੱਪੜਿਆਂ ਦੀ ਕੰਪਨੀ ਜਿਹੜੀ ਹੈ ਮੰਨਤ ਨਾਂ ਦੀ ਉਹਨਾਂ ਦੇ ਬ੍ਰਾਂਡ ਪਾ ਕੇ, ਜਿਸ ਦੇ ਉੱਤੇ ਜ਼ਾਹਰ ਹੈ ਇੱਕ ਜਰਨਲਿਸਟ ਨੇ ਇਸ ਦੇ ਉੱਤੇ ਪਹਿਲੀ ਜਿਹੜੀ ਹੈ ਉਹ ਆਵਾਜ਼ ਚੁੱਕੀ ਔਰ ਉਹਨਾਂ ਨੇ ਆਪਣਾ ਜਿਹੜਾ ਟਵੀਟ ਹੈ ਉਹਦੇ 'ਚ ਸ਼ੇਅਰ ਉਹਨੂੰ ਨਾਲ ਅਟੈਚ ਟੈਗ ਕੀਤਾ ਇਮਰਾਨ ਖਾਨ ਉਹਨਾਂ ਨੂੰ, ਪੰਜਾਬ ਹਕੂਮਤ ਨੂੰ। ਔਰ ਜਿਸ ਤੇਜ਼ੀ ਨਾਲ 24 ਘੰਟੇ ਦੇ ਵਿੱਚ ਇਸ ਦੇ ਉੱਤੇ ਕਾਰਵਾਈ ਹੋਈ, ਫੌਰਨ ਪੰਜਾਬ ਦੇ ਹਕੂਮਤ ਦੇ ਜਿਹੜੇ ਇਸ ਨਾਲ ਸੰਬੰਧਿਤ ਸੱਜਣ ਨੇ ਉਹਨਾਂ ਨੇ ਉਸ 'ਤੇ ਜਵਾਬ ਦਿੱਤਾ ਹੈ ਔਰ ਫਵਾਦ ਚੌਧਰੀ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਨੇ ਉਹਨਾਂ ਨੇ ਤਰਾਦਰ ਹੋਰ ਵੀ ਸਖਤੀ ਦੇ ਨਾਲ ਇਹ ਕਿਹਾ ਕਿ ਭਾਈ ਇਹ ਜਿਹੜਾ ਇਹ ਕੋਈ ਉਹਨਾਂ ਦਾ ਇਹ ਨਹੀਂ ਹੈ ਕਿ ਵੀ ਕੋਈ ਉਸ ਕਿਸਮ ਦਾ ਥਾਂ ਨਹੀਂ ਹੈ ਜਿੱਥੇ ਕਿ ਤੁਸੀਂ ਇਹ ਕੋਈ ਆਪਣਾ ਫਿਲਮੀ ਸ਼ੂਟ ਕਰ ਰਹੇ ਹੋ। ਔਰ ਕਾਰਵਾਈ ਦੀ ਗੱਲ ਵੀ ਹੋਈ, ਪੁਲਿਸ ਨੇ ਵੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਸੋ ਮੈਂ ਸਮਝਦਾ ਵੀ ਇਹੀ ਹੁੰਦਾ ਔਰ ਇਹ ਕਿਹਾ ਗਿਆ ਸੀ ਫਵਾਦ ਚੌਧਰੀ ਵੱਲੋਂ ਵੀ ਕਿ ਭਾਈ ਇਹ ਮਾਫੀ ਮੰਗੋ ਸਿੱਖ ਕੌਮ ਤੋਂ। ਔਰ ਅਸੀਂ ਦੇਖਦੇ ਹਾਂ ਵੀ ਉਸ ਤੋਂ ਅਗਲੇ 24 ਘੰਟੇ ਦੇ ਵਿੱਚ ਜਿਹੜੀ ਬੀਬੀ ਇਸ ਮਾਡਲਿੰਗ ਦੇ ਲਈ ਗਈ ਉਸ ਵੱਲੋਂ ਮੰਨਤ ਕੰਪਨੀ ਵੱਲੋਂ ਜਿਹੜਾ ਉਹ ਆਪਣੀ ਮਾਫੀ ਮੰਗੀ ਗਈ ਔਰ ਉਹਨੇ ਜਿਹੜੀ ਬੀਬੀ ਨੇ ਇਸ ਦਾ ਇੰਸਟਾਗ੍ਰਾਮ ਦੇ ਉੱਤੇ ਉਹਨੇ ਲਿਖਿਆ, ਮੈਂ ਹਾਲ ਹੀ ਵਿੱਚ ਜਿਹੜੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਪਾਈਆਂ ਹਨ ਇਹ ਕਿਸੇ ਸ਼ੂਟ ਦਾ ਹਿੱਸਾ ਨਹੀਂ ਹਨ। ਮੈਂ ਸਿਰਫ ਕਰਤਾਰਪੁਰ ਸਾਹਿਬ ਇਤਿਹਾਸ ਅਤੇ ਸਿੱਖ ਭਾਈਚਾਰੇ ਸੰਬੰਧੀ ਜਾਣਕਾਰੀ ਲੈਣ ਲਈ ਗਈ ਸੀ। ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹਾ ਨਹੀਂ ਕੀਤਾ। ਜੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਉਹਨਾਂ ਦੇ ਕਲਚਰ ਤਹਿਜ਼ੀਬ ਦਾ ਸਤਿਕਾਰ ਨਹੀਂ ਕੀਤਾ ਤੇ ਮੈਂ ਮੁਆਫੀ ਮੰਗਦੀ ਹਾਂ। ਔਰ ਫਿਰ ਉਹਨਾਂ ਨੇ ਅੱਗੋਂ ਉਸ ਬੀਬੀ ਨੇ ਕਿਹਾ, ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਉੱਥੇ ਤਸਵੀਰਾਂ ਖਿਚਵਾ ਰਹੇ ਹਨ। ਮੈਂ ਸਿੱਖ ਭਾਈਚਾਰੇ ਦਾ ਸਤਿਕਾਰ ਕਰਦੀ ਹਾਂ ਤੇ ਮੈਂ ਸਾਰੇ ਸਿੱਖ ਭਾਈਚਾਰੇ ਕੋਲੋਂ ਮੁਆਫੀ ਮੰਗਦੀ ਹਾਂ। ਇਹ ਤਸਵੀਰਾਂ ਸਿਰਫ ਮੈਂ ਯਾਦਗਾਰ ਵਾਸਤੇ ਖਿਚਵਾਈਆਂ ਸਨ। ਮੈਂ ਉੱਥੇ ਗਈ ਸੀ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ।
ਮੇਰੀ ਖੈਰ ਅੱਗੇ ਭਵਿੱਖ ਵਿੱਚ ਮੈਂ ਇਹਨਾਂ ਗੱਲਾਂ ਨੂੰ ਲੈ ਕੇ ਸੁਚੇਤ ਰਹਾਂਗੀ। ਕਿਰਪਾ ਕਰਕੇ ਇਸ ਪੋਸਟ ਨੂੰ ਸਾਂਝਾ ਕੀਤਾ ਜਾਏ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੇਰਾ ਅਜਿਹਾ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਔਰ ਨਾਲ ਦੀ ਨਾਲ ਜਿਹੜੀ ਮੰਨਤ ਕਲੋਥਿੰਗ ਕੰਪਨੀ ਹੈ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਕਿ ਵੀ ਇਹ ਜਿਹੜੀਆਂ ਸਾਡੇ ਅਕਾਊਂਟ ਉੱਤੇ ਪੋਸਟਾਂ ਪਾਈਆਂ ਗਈਆਂ ਇਹ ਮੰਨਤ ਕਲੋਥਿੰਗ ਸ਼ੂਟ ਦਾ ਹਿੱਸਾ ਨਹੀਂ ਨੇ, ਇਹ ਕਿਸੇ ਹੋਰ ਤੀਜੀ ਧਿਰ ਬਲੌਗਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਜਿਸ ਵਿੱਚ ਉਹਨਾਂ ਨੇ ਸਾਡੇ ਕੱਪੜੇ ਪਹਿਨੇ ਹੋਏ ਸਨ। ਔਰ ਉਹਨਾਂ ਨੇ ਫਿਰ ਵੀ ਕਿਹਾ ਕਿ ਭਾਈ ਇਹ ਅਸੀਂ ਗਲਤ ਕੀਤਾ ਹੈ, ਇਸ ਲਈ ਅਸੀਂ ਮਾफ़ੀ ਚਾਹੁੰਦੇ ਹਾਂ, ਅਸੀਂ ਸਾਡੀ ਗਲਤੀ ਹੈ ਕਿ ਸਾਨੂੰ ਇਹ ਤਸਵੀਰਾਂ ਪੋਸਟ ਨਹੀਂ ਸੀ ਕਰਨੀਆਂ ਚਾਹੀਦੀਆਂ, ਅਸੀਂ ਹਰੇਕ ਵਿਅਕਤੀ ਕੋਲੋਂ ਇਸ ਦੇ ਲਈ ਮਾफ़ੀ ਮੰਗਦੇ। ਔਰ ਮੈਂ ਸਮਝਦਾ ਵੀ ਈਵਨ ਸਾਡੀ ਕੱਲ੍ਹ ਦੀ ਇਸ ਵੀਡੀਓ ਦੇ ਉੱਤੇ ਜਿੰਨੇ ਕਾਮੈਂਟ ਨੇ ਉਹ ਪੂਰਾ ਸਾਡੇ 99% ਕਾਮੈਂਟ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਜਾਂ ਮੁਸਲਮਾਨ ਭਾਈਚਾਰੇ ਵੱਲੋਂ ਨੇ। ਔਰ ਜਿਵੇਂ ਉਹਨਾਂ ਨੇ ਇਹਤਰਾਮ ਕੀਤਾ ਸਿੱਖੀ ਵੈਲਿਊਜ਼ ਦਾ ਵੀ, ਔਰ ਬਹੁਤ ਸਾਰਿਆਂ ਨੇ ਤਾਂ ਕਾਫੀ ਸਖਤ ਜਿਹੜੀ ਹੈ ਉਹ ਸ਼ਬਦਾਵਲੀ ਮਾਡਲ ਦੇ ਲਈ ਔਰ ਉਹ ਸਾਰੇ ਲਈ ਇਸਤੇਮਾਲ ਕੀਤੀ। ਮੈਂ ਸਾਂਝਾ ਨਹੀਂ ਕਰ ਸਕਦਾ, ਪਰ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਕਿਵੇਂ ਦੇਖੋ ਬਾਕੀ ਜਿਵੇਂ ਕੱਲ੍ਹ ਵੀ ਅਸੀਂ ਇਹ ਕਿਹਾ ਸੀ ਕਿ ਵੀ ਕੁਝ ਚੀਜ਼ਾਂ ਡੈਲੀਬਰੇਟ ਹੁੰਦੀਆਂ ਨੇ, ਜਾਣ ਬੁੱਝ ਕੇ ਕਰਦਾ, ਕੁਝ ਜਿਹੜੀਆਂ ਨੇ ਅਗਿਆਨਤਾ 'ਚ ਹੁੰਦੀਆਂ ਨੇ ਕਿ ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈ। ਔਰ ਅਸੀਂ ਕੱਲ੍ਹ ਇਹੀ ਕਿਹਾ ਸੀ ਕਿ ਭਾਈ ਇਹ ਰੁਝਾਨ ਈਵਨ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਵੀ ਦੇਖਿਆ ਗਿਆ ਔਰ ਫਿਰ ਇਹਦੇ 'ਤੇ ਕਾਰਵਾਈ ਹੋਈ ਕਿ ਭਾਈ ਉੱਥੇ ਉਹਨਾਂ ਨੇ ਵਾਚਮੈਨ ਰੱਖੇ ਕਿ ਭਾਈ ਇਹਦੇ 'ਤੇ ਅੱਖ ਰੱਖੋ। ਨਾਲ ਦੀ ਨਾਲ ਉਹਨਾਂ ਨੇ ਯਕੀਨੀ ਬਣਾਉਣ ਦੇ ਲਈ ਹੋਰ ਕੈਮਰੇ ਕੁਮਰੇ ਲਾਏ ਕਿ ਕੋਈ ਉਸ ਥਾਂ ਦਾ ਮਿਸਯੂਜ਼ ਨਾ ਹੋਏ। ਇਹ ਇੱਕ ਟ੍ਰੈਂਡ ਬਣਿਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਇਸ ਸਾਰੇ ਤੋਂ ਬਾਅਦ ਜਿੱਥੇ ਬਿਲਕੁਲ ਅਨਕੁਆਲੀਫਾਈਡ ਜਿਹਨੂੰ ਕਹਿੰਦੇ ਨੇ ਔਰ ਕੋਈ ਉਹਦੇ 'ਚ ਉਹਨਾਂ ਨੇ ਕੋਈ ਔਰ ਉਹਦੇ 'ਚ ਕਿਤੇ ਮੈਂ ਹੋਰ ਵੀ ਇਸ ਮਾਡਲ ਬੀਬੀ ਦਾ ਦੇਖ ਰਿਹਾ ਸੀ, ਉਹਨੇ ਇਹ ਵੀ ਕਿਹਾ ਕਿ ਜੀ ਸਿੱਖ ਕੌਮ ਬੜੀ ਫਰਾਖ ਦਿਲ ਹੈ, ਮੈਂ ਹਮੇਸ਼ਾ ਹੀ ਜਿਹੜਾ ਉਹ ਰਿਗਾਰਡ ਕਰਦੀ ਹਾਂ ਔਰ ਮੈਨੂੰ ਨਹੀਂ ਸੀ ਪਤਾ ਔਰ ਉਸ ਫਰਾਖ ਦਿਲੀ 'ਚੋਂ ਕੌਮ ਮੈਨੂੰ ਮਾਫ ਕਰੇ। ਸੋ ਮੈਂ ਸਮਝਦਾ ਕਿ ਵੀ ਇਹੀ ਹੁੰਦਾ, ਸਾਨੂੰ ਬਾਕੀਆਂ ਨੂੰ ਹੋਰ ਵੀ ਜਾਗਰੂਕ ਕਰਨ ਦੀ ਲੋੜ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉੱਥੇ ਜਿਹੜੇ ਹੋਰ ਪ੍ਰਬੰਧਕ ਨੇ ਉਹ ਇਸ ਗੱਲ ਨੂੰ ਭਾਵੇਂ ਲਿਖਤ ਦੇ ਰੂਪ ਦੇ ਵਿੱਚ ਵੀ ਉੱਥੇ ਲਿਖ ਦੇਣ ਕਿ ਭਾਈ ਇਹ ਇੱਕ ਰੂਹਾਨੀ ਥਾਂ ਹੈ, ਇਹ ਜਿਹੜਾ ਇਬਾਦਤ ਦੀ ਥਾਂ ਹੈ ਔਰ ਇਸ ਨੂੰ ਨਾ ਇਸਤੇਮਾਲ ਕੀਤਾ ਜਾਏ ਬਾਹਰ, ਕਿਉਂਕਿ ਕਾਫੀ ਉਹਦੇ ਨਾਲ ਜੁੜੀ ਹੋਈ ਜ਼ਮੀਨ ਹੈ। ਆਉਣ ਵਾਲੇ ਪੀਰੀਅਡ 'ਚ ਜਿਵੇਂ ਉਹ ਖੇਤਾਂ ਦੀ ਗੱਲ ਕਰਦੇ ਨੇ ਵੀ ਉਹਨਾਂ ਨੇ ਉੱਥੋਂ ਦਾ ਹੀ ਜਿਹੜੀਆਂ ਨੇ ਸਬਜ਼ੀਆਂ ਔਰ ਲੰਗਰ ਜਿਹੜੀਆਂ ਲੰਗਰ 'ਚ ਇਸਤੇਮਾਲ ਹੋਣਗੀਆਂ, ਖੇਤੀ ਪ੍ਰਸ਼ਾਦ ਵੀ ਮਿਲੇਗਾ। ਸੋ ਕੁਛ ਨਾ ਕੁਛ ਉਸ ਦੀਆਂ ਆਊਟਸਕਰਟਸ 'ਤੇ ਜਿਹੜੀ ਕਿ ਗੁਰਦੁਆਰਾ ਸਾਹਿਬ ਦੀ ਇਮੀਡੀਏਟ ਵਿਸਿਨਿਟੀ ਤੋਂ ਦੂਰ ਹੋਏ, ਜਿੱਥੇ ਕਿ ਜੇ ਕੋਈ ਇਸ ਕਿਸਮ ਦੀ ਫੋਟੋ ਔਰ ਦੂਸਰੀ ਚਾਹੁੰਦਾ ਉਹ ਉਸ ਕਿਸਮ ਦਾ ਜਿਹੜਾ ਉਹ ਕੀਤਾ ਜਾ ਸਕਦਾ। ਲੇਕਿਨ ਅਸੀਂ ਸਮਝਦੇ ਹਾਂ ਕਿ ਸਾਡੇ ਪੱਖ ਤੋਂ ਵੀ ਕੌਮੀ ਪੱਖ ਤੋਂ ਇਹ ਡਿਬੇਟ ਖਤਮ ਹੋਣੀ ਚਾਹੀਦੀ ਹੈ, ਜਿੱਥੇ ਇੰਨੀ ਜ਼ਿਆਦਾ ਗੁੱਡਵਿਲ ਔਰ ਇੰਨਾ ਜ਼ਿਆਦਾ ਜਿਹੜਾ ਉਹ ਪਾਕਿਸਤਾਨ ਦੀ ਹਕੂਮਤ ਵੱਲੋਂ ਵੀ ਪਾਕਿਸਤਾਨ ਦੇ ਅਵਾਮ ਵੱਲੋਂ ਵੀ ਸੋ ਕਿਸੇ ਦੀ ਇਹ ਅਣਜਾਣੇ ਦੇ ਵਿੱਚ ਜਿਹੜਾ ਇਸ ਕਿਸਮ ਦਾ ਪਾਰਟ ਹੁੰਦਾ ਔਰ ਜਦੋਂ ਕੋਈ ਮਾਫੀ ਮੰਗ ਲੈਂਦਾ ਕੋਈ ਉਸ ਤੋਂ ਬਾਅਦ ਮੈਂ ਸਮਝਦਾ ਵੀ ਇਸ਼ੂ ਨਹੀਂ ਰਹਿੰਦਾ। ਲੇਕਿਨ ਇਹ ਤਾਂ ਸਾਡਾ ਪਰਸਪੈਕਟਿਵ ਹੈ। ਦੁਸ਼ਮਣ ਜੇ ਤੁਸੀਂ ਭਾਰਤ ਦਾ ਆਪਣਾ ਹਾਲ ਦੇਖੋ, ਜਿਸ ਹਕੂਮਤ ਨੇ ਅਕਾਲ ਤਖਤ ਦਰਬਾਰ ਸਾਹਿਬ ਦੇ ਉੱਤੇ ਦਿੱਲੀ ਤਖਤ ਵਾਲਿਆਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੋਏ, ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਿਆ ਹੋਏ, ਅੱਜ ਤੱਕ 37 ਸਾਲ ਬੀਤਣ ਬਾਅਦ ਮੁਆਫੀ ਨਾ ਹੋਏ। ਸਾਡੇ ਇਤਿਹਾਸਕ ਗੁਰਦੁਆਰੇ ਇਸ ਮੋਦੀ ਸਰਕਾਰ ਦੇ ਚਲਦਿਆਂ 2014 'ਚ ਆਇਆ ਔਰ ਉਸ ਤੋਂ ਪਹਿਲਾਂ ਵੀ RSS ਦੀ ਛਤਰ ਛਾਇਆ ਥੱਲੇ ਉਹ ਮਲੀਆ ਮੇਟ ਕਰ ਦਿੱਤੇ ਹੋਣ। ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਡੋਂਗਮੌਰ ਸਿੱਕਮ ਦੇ ਵਿੱਚ, ਮੰਗੂ ਮੱਠ ਜਿਹੜਾ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉੜੀਸਾ 'ਚ, ਜਿੱਥੇ ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ ਜਾ ਕੇ ਉੱਥੇ ਪੰਡਿਆਂ ਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਇਹ ਆਰਤੀ ਕਰ ਦਿਓ। ਉਸ ਰੱਬ ਦੀ ਆਰਤੀ ਤਾਂ ਹਮੇਸ਼ਾ ਹੀ ਹੋ ਰਹੀ ਹੈ, ਗगन में थाल रब चंद दीपक बने तारका मंडल जनक मोती, और उस ਥਾਂ ਨੂੰ ਹੀ ਮਿਟਾ ਦਿੱਤਾ ਗਿਆ। ਲੇਕਿਨ ਹੁਣ ਇਹ ਉਹਨਾਂ ਨੂੰ ਤਾਂ ਕਿਹਨੇ ਪੁੱਛਣਾ, ਥੋੜ੍ਹੇ ਬਹੁਤ ਕਦੇ ਐਜੀਟੇਸ਼ਨ ਹੁੰਦੀ ਹੈ ਗਿਆਨ ਗੋਦੜੀ ਨੂੰ ਲੈ ਕੇ ਜਾਂ ਦੂਜਾ, ਲੇਕਿਨ ਉਹ ਆਪਣੇ ਪਹਿਲਾਂ ਟੁਚੇ ਮਨਜਿੰਦਰ ਸਿਰਸੇ ਵਰਗਾ ਜਿਹੜਾ ਦਿੱਲੀ 'ਚ ਬੈਠਾ ਹੈ ਉਹਨਾਂ ਤੋਂ ਬਿਆਨਬਾਜ਼ੀ ਕਰਵਾਉਂਦੇ ਨੇ। ਔਰ ਇਸ ਇਸ਼ੂ ਨੂੰ ਜਿਹੜਾ ਆਲਮੋਸਟ ਜਦੋਂ ਹਕੂਮਤ ਨੇ ਪਾਕਿਸਤਾਨ ਦੀ
ਹਕੂਮਤ ਨੇ ਪ੍ਰੋਂਪਟ ਇਹਦੇ ਤੇ ਰਿਐਕਟ ਕੀਤਾ ਹੈ, ਉਹਨਾਂ ਦੀ ਮਿਨਿਸਟਰੀ ਨੇ, ਉਹਨਾਂ ਦੀ ਪੁਲਿਸ ਨੇ, ਉਹਨਾਂ ਦੇ ਬਾਕੀਆਂ ਨੇ, ਤੇ ਇਹ ਇਸ਼ੂ ਬਣਦਾ ਹੀ ਨਹੀਂ ਸੀ। ਲੇਕਿਨ ਅੱਜ ਉਹਨਾਂ ਨੇ ਜਿਵੇਂ ਉਹਨੂੰ ਗੰਦੀ ਅਗੇਨ ਪੋਲੀਟੀਕਲ ਰੰਗਤ ਦਿੱਤੀ ਹੈ। ਕਰਤਾਰਪੁਰ ਗੁਰਦੁਆਰਾ ਫੋਟੋਸ਼ੂਟ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਮਨਸ ਪਾਕਿਸਤਾਨਸ ਐਨਵॉय, ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਚਾਰਜ ਡੀ ਅਫੇਅਰ ਨੇ, ਕਿਉਂਕਿ ਹਾਈ ਕਮਿਸ਼ਨਰ ਤਾਂ ਦੋਨਾਂ ਨੇ ਵਾਪਸ ਸੱਦੇ ਹੋਏ ਨੇ ਜਦੋਂ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਤੇ ਪਾਕਿਸਤਾਨ ਨੇ ਆਪਣੇ ਸੱਦ ਲਏ ਸੀ ਵਾਪਸ, ਇੰਡੀਆ ਨੇ ਵੀ ਸੱਦੇ ਹੋਏ ਨੇ। ਸੋ ਜਿਹੜੇ ਉਹਨਾਂ ਦੇ ਚਾਰਜ ਡੀ ਅਫੇਅਰ ਨੇ ਉਹਨਾਂ ਨੂੰ ਤਲਬ ਕਰਕੇ ਇੰਡੀਆ ਨੇ ਇਹ ਕਿਹਾ ਕਿ ਜੀ ਇਟ ਵਾਜ਼ ਕਨਵੇਡ that this reprehensible incident has deeply hurt the sentiments of Sikh community in India and worldwide. Such continued incidents of desecration and disrespect of places of religious worship of the minority communities in Pakistan highlights the lack of respect for faith of these communities, said Ministry of External Affairs spokesperson Arindam Bagchi. ਔਰ ਇਹ ਮੈਂ ਸਮਝਦਾ ਹਾਂ ਕਿ ਵੀ ਬਹੁਤ ਘਟੀਆ ਰਾਜਨੀਤੀ ਹੈ। ਤੁਸੀਂ ਆਪਣੇ ਹਿੰਦੂ ਤੋਂ ਵੀ ਏਜੰਡੇ ਥੱਲੇ ਕੀ ਕਰ ਰਹੇ ਹੋ? ਤੁਸੀਂ ਤਾਂ ਬਾਬਰੀ ਮਸਜਿਦ ਹੀ ਢਾਹ ਦਿੱਤੀ, ਔਰ ਜਦੋਂ ਇਹ ਗੱਲ ਕਰ ਰਹੇ ਨੇ ਪਾਕਿਸਤਾਨ ਦੀ ਹਕੂਮਤ ਨੇ ਤਾਂ ਪ੍ਰੋਂਪਟ ਐਕਸ਼ਨ ਕੀਤਾ। ਉੱਥੇ ਹਿੰਦੂ ਮਹਾਸਭਾ ਜਿਹੜੀ ਹੈ ਉਹ ਇਹ ਐਲਾਨ ਕਰ ਰਹੀ ਹੈ ਮਥੁਰਾ ਦੇ ਵਿੱਚ ਖਲੋ ਕੇ ਕਿ ਜੀ ਅਸੀਂ ਜਿਹੜੀ ਹਿਸਟੋਰੀਕਲ ਮੌਸਕ ਹੈ ਸ਼ਾਹੀ ਈਦਗਾਹ ਮਥੁਰਾ ਦੀ, ਉਹਦੇ 'ਚ ਅਸੀਂ ਕ੍ਰਿਸ਼ਨ ਦਾ ਬੁੱਤ ਰੱਖਾਂਗੇ ਔਰ ਉਸ ਦੇ ਉੱਤੇ ਕੋਈ ਕਾਰਵਾਈ, ਕੋਈ ਗ੍ਰਿਫਤਾਰੀ, ਕੋਈ ਸੈਡੀਸ਼ਨ, ਕੋਈ UAPA, ਕੋਈ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਉਸ ਦੇ ਉੱਤੇ ਕਲੌਜ਼ ਨਹੀਂ ਲੱਗ ਰਿਹਾ। ਸੋ ਇਹ ਸਟੇ ਅਵੇ ਜਿਹਨੂੰ ਕਹਿੰਦੇ ਨੇ ਕਿ ਭਾਈ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਖ ਨੇਸ਼ਨ ਔਰ ਪਾਕਿਸਤਾਨ ਦੀ ਹਕੂਮਤ ਸਾਡੇ ਆਪਸੀ ਰਿਲੇਸ਼ਨਸ਼ਿਪ ਹੈ ਪਾਕਿਸਤਾਨੀ ਆਵਾਮ ਦੇ ਨਾਲ। ਗੁੱਡਵਿਲ ਜੈਸਚਰ ਵਜੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਔਰ ਉਹ ਹਰ ਯਤਨ ਕਰਦੇ ਨੇ ਕਿ ਭਾਈ ਸਿੱਖਾਂ ਦੇ ਮਜ਼ਹਬੀ ਮਾਮਲਿਆਂ ਦੇ ਵਿੱਚ ਉਹਨਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਉਹ ਹਰ ਭਾਵਨਾ ਦਾ ਰਿਸਪੈਕਟ ਕਰਦੇ ਨੇ ਔਰ ਈਵਨ ਜਦੋਂ ਅੰਦਰ ਉੱਥੇ ਗੁਰਦੁਆਰੇ ਰੈਨੋਵੇਟ ਵੀ ਹੋ ਰਹੇ ਨੇ ਉਹ ਸਿੱਖਾਂ ਨੂੰ ਪੁੱਛਦੇ ਨੇ ਕਿ ਭਾਈ ਤੁਹਾਡੇ ਟ੍ਰੈਡੀਸ਼ਨ ਦੇ ਵਿੱਚ, ਪਰੰਪਰਾ ਦੇ ਵਿੱਚ ਕਿਹੜਾ ਰੰਗ, ਕਿਸ ਕਿਸਮ ਦੀ ਅੰਦਰ ਜਿਹੜੀ ਸਜਾਵਟ ਔਰ ਕੀ ਹੈ, ਇਹ ਬਹੁਤ ਧਿਆਨ ਰੱਖਦੇ ਨੇ ਇਸ ਗੱਲ ਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਭਾਰਤ ਜਿਹੜਾ ਆਪਣੀ ਗੰਦੀ ਸਿਆਸਤ ਤੋਂ ਗੁਰੇਜ਼ ਕਰੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।